threat of violence and concealment method at 1st to 3rd November 2024 annual Sikh festival in Yuba City, California. Indian organized crime groups were possibly planning a shooting at the upcoming Sikh festival in Yuba City, California. The shooting was believed to not likely happen inside the fairgrounds, but possibly occur in the parking lot. जो कल्ले कोई वैपन नहीं कैरी करन गए, उन्हां दी लाइन ये है भी गड्डी दे विच जो सारे वैपन रखे होणगे वो किसी पार्किंग लॉट च खड़ी कीती होएगी ताकि जे कल्ले होए तां क्योंकि पुलिस किते भी उन्हां नूं तलाशी लै सकदी। These threats are unverified कि इन्हां दी कोई असीं इन्हूं वेरीफाई नहीं कर रहे, unverified ने। We will continue to work closely with our partners to ensure the safety of the community at the event. We encourage members of the public to be vigilant. असीं इस गल दी हौसला अफजाई करांगे कि जिहड़े जनता है वो पूरे जागरूक होण, विजिलेंट होण and report anything they consider suspicious to law enforcement. जिवें खालिस्तान रेफरेंडम ਦੀਆਂ ਵੋਟਾਂ ਰੋਕਣ ਲਈ ਜੋ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਕੀਤੀ, ਰਾਦਰ ਉਸਨੇ ਸਟਰੈਂਥਨ ਕੀਤਾ। ਸੋ ਅਸੀਂ ਇਸ ਸਿੱਖ ਸੰਗਤ ਨੂੰ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੋ, ਪਰਿਵਾਰਾਂ ਸਮੇਤ ਆਓ। ਜਿਨ੍ਹਾਂ ਨੇ ਨਹੀਂ ਵੀ ਪ੍ਰੋਗਰਾਮ ਬਣਾਇਆ ਸੀ ਉਹ ਵੀ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਤਿਹ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮੀਟਰ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 28 ਅਕਤੂਬਰ 2024 13 ਕੱਤਕ ਨਾਨਕ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ 'ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ 'ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਤੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਕਿਰਨਦੀਪ ਕੌਰ ਐਂਡ ਅਕਰਮ ਸਿੰਘ ਸੰਦਾਵਾਲੀ ਜੀ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਇਸ ਸੇਮ ਨੰਬਰ ਤੇ। ਸੋ ਹੁਣ ਆਪਾਂ ਆਪਣੇ ਜਿਹੜਾ ਕਰੰਟ ਇਸ਼ੂ ਹੈ, ਲੀਡ ਇਸ਼ੂ ਹੈ, ਉਸ ਬਾਰੇ ਆਪਾਂ ਆਉਂਦੇ ਹਾਂ ਕਿ ਜਿਸ ਤਰ੍ਹਾਂ ਕਿ ਵਿਊਅਰਸ ਨੂੰ ਜਾਪਦਾ ਹੈ ਕਿ ਗੁੰਡਾ ਜਿਹੜੀ ਸਟੇਟ ਭਾਰਤ ਨੇ ਅਮਰੀਕਾ, ਕੈਨੇਡਾ ਸਮੇਤ ਬਾਹਰਲੇ ਦੇਸ਼ਾਂ ਵਿੱਚ ਗੁਰਦੁਆਰਿਆਂ ਤੇ ਹਮਲਾ ਕਰਨ ਦੀ ਜਿਹੜੀ ਯੋਜਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਗੁਰੂ ਘਰਾਂ ਨੂੰ ਬਦਨਾਮ ਕਰਨ ਲਈ ਗੁਰਦੁਆਰਿਆਂ ਨੂੰ ਡਰੱਗਸ ਅਤੇ ਹਥਿਆਰ ਰੱਖਣ ਦੀਆਂ ਜਿਹੜੀਆਂ ਥਾਵਾਂ ਵਜੋਂ ਬਦਨਾਮ ਕੀਤਾ ਸੀ। ਔਰ ਐਫ.ਬ ਦੇ ਇੱਕ ਲੀਕ ਡਾਕੂਮੈਂਟ ਰਾਹੀਂ ਇੱਕ ਗੱਲ ਸਾਹਮਣੇ ਆਈ ਹੈ ਕਿ ਯੂਬਾ ਸਿਟੀ ਨਗਰ ਕੀਰਤਨ ਮੌਕੇ ਕੁਝ ਗੈਂਗਸਟਰਾਂ ਵੱਲੋਂ ਗੜਬੜ ਕਰਵਾਉਣ ਦੀ ਜਿਹੜੀ ਸਕੀਮ ਨੂੰ ਐਫ.ਬ ਨੇ ਮੁੱਢੋਂ ਜਿਹੜਾ ਨਾਕਾਮ ਕਰ ਦਿੱਤਾ
ਔਰ ਇਸ ਸੰਬੰਧੀ ਐਫ.ਬ ਦੇ ਜਿਹੜੇ ਸੈਕਰਾਮੈਂਟੋ ਆਫਿਸ ਵੱਲੋਂ ਇੱਕ ਚੇਤਾਵਨੀ ਵੀ ਜਿਹੜੀ ਹੈ ਜਾਰੀ ਕੀਤੀ ਗਈ ਹੈ ਔਰ ਸਿੱਖ ਕੌਮ ਨੂੰ ਇਸ ਨਾਪਾਕ ਸਾਜ਼ਿਸ਼ ਦਾ ਮੂੰਹ ਤੋੜ ਜਿਹੜਾ ਜਵਾਬ ਦੇਣਾ ਚਾਹੀਦਾ ਹੈ ਔਰ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਟੀ ਕਿਰਨਦੀਪ ਕੌਰ, ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਉਹਨਾਂ ਦਾ ਘਰ ਦਾ ਨਾਂ ਸੋਨੂ ਹੈ ਉਹਨਾਂ ਦਾ ਔਰ ਉਹਨਾਂ ਦੇ ਹਸਬੈਂਡ ਅਕਰਮ ਸਿੰਘ ਸੰਧਾਵਾਲੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਹਿਊਸਟਨ ਫੇਰੀ ਵੇਲੇ ਇਸ ਪਰਿਵਾਰ ਨੇ, ਕਿਉਂਕਿ ਇਹਨਾਂ ਦੇ ਨਾਲ ਵੀ ਸੰਬੰਧ ਉਨਾ ਹੀ ਪੁਰਾਣਾ ਹੈ ਜਦੋਂ ਤੋਂ ਅਸੀਂ 1990 ਤੋਂ ਅਮਰੀਕਾ ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਕੀਤੀ। ਪਹਿਲਾ ਟ੍ਰਿਪ ਸਾਡਾ ਕੈਲੀਫੋਰਨੀਆ ਤੋਂ ਹਿਊਸਟਨ ਦਾ ਹੀ ਸੀ 1991-92 ਦੇ ਪੀਰੀਅਡ 'ਚ ਔਰ ਉਦੋਂ ਬਹੁਤ ਛੋਟੀ ਸੀ ਸੋਨੂ ਔਰ ਦਸਤਾਰ ਸਜਾਉਂਦੀ ਸੀ। ਪੂਰਾ ਖਾਲਸਾਈ ਔਰ ਖਾਲਿਸਤਾਨੀ ਵਿਚਾਰਧਾਰਾ। ਬੇਸ਼ੱਕ ਜ਼ਿੰਦਗੀ ਦੇ ਵਿੱਚ ਜਿਉਂ-ਜਿਉਂ ਤੁਸੀਂ ਗ੍ਰਸਤ ਜੀਵਨ ਵੱਲ ਆਉਂਦੇ ਹੋ ਬਹੁਤ ਸਾਰੇ ਚੈਲੰਜਸ ਹੁੰਦੇ ਨੇ, ਪਰ ਅਜੇ ਵੀ ਉਸ ਦੀ ਭਾਵਨਾ ਪੂਰੇ ਤੌਰ ਦੇ ਉੱਤੇ ਕਮਿਟਡ ਹੈ, ਡੈਡੀਕੇਟਡ ਹੈ। ਬੜੇ ਪਿਆਰੇ ਬੱਚੇ ਨੇ ਉਹਨਾਂ ਦੇ ਹਸਬੈਂਡ ਵੀ ਅਕਰਮ ਸਿੰਘ ਸੰਧਾਵਾਲੀਆ। ਔਰ ਮੈਂ ਜਦੋਂ ਸੋਨੂ ਦੇ ਡੈਡੀ ਭਾਈ ਜਰਨੈਲ ਸਿੰਘ ਨੂੰ ਉਹਨਾਂ ਨੇ ਅਕਰਮ ਸਿੰਘ ਕਿਹਾ ਤਾਂ ਉਹਨਾਂ ਨੇ ਆਪ ਹੀ ਕਿਹਾ ਕਿ ਇਹਨਾਂ ਦੇ ਫਾਦਰ ਦੇ ਦੋਸਤ ਇੱਕ ਮੁਸਲਮਾਨ ਜਿਹੜੇ ਜਿਗਰੀ ਦੋਸਤ ਸਨ ਔਰ ਇਹ ਉਹਨਾਂ ਦਾ ਆਪਸ 'ਚ ਐਦ ਸੀ ਕਿ ਬਈ ਉਹਦੇ ਨਾਂ 'ਤੇ ਹੀ ਨਾਂ ਰੱਖਿਆ ਅਕਰਮ, ਕਿਉਂਕਿ ਸਿੱਖਾਂ 'ਚ ਬਹੁਤ ਘੱਟ ਹੁੰਦਾ ਨਾਂ, ਮੁਸਲਮਾਨਾਂ 'ਚ ਅਕਰਮ ਨਾਮ ਦੇ ਥੱਲੇ ਹੁੰਦਾ। ਸੋ ਮੈਂ ਕਿਹਾ ਵੀ ਇਹ ਵੀ 47 ਦਾ ਇੱਕ ਦੁਖਾਂਤ ਹੈ ਜਿਸ ਨੇ ਕਾਫੀ ਕੁਛ ਐਸਾ ਸਿੱਖ ਕੌਮ ਵੀ ਔਰ ਦੂਸਰੇ ਪਾਸੇ ਸਾਡੇ ਪਾਕਿਸਤਾਨੀ ਪੰਜਾਬੀ ਭਰਾ ਵੀ ਉਸ ਡੂੰਘੀ ਸਾਜ਼ਿਸ਼ ਦਾ ਸ਼ਿਕਾਰ ਹੋਏ ਜਿਸ ਨੇ ਨਫ਼ਰਤ ਦੇ ਬੀਜ ਬੀਜੇ ਹਿੰਦੂ ਤਵੀਆਂ ਦੀ। ਔਰ ਹੁਣ ਵੀ ਕੋਈ ਵੀ ਚੀਜ਼ ਨਾਰਮਲ ਹੋਣ ਤੋਂ ਰੋਕਣ ਲਈ ਪੂਰਾ ਟਿਲ ਲਾਉਂਦੇ ਨੇ। ਜਿਵੇਂ ਅਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕੀਤੀ ਸੀ ਕਿ ਉਹਦੀ ਮਿਆਦ 5 ਸਾਲ ਰੱਖੀ ਹੋਈ ਹੈ ਕਿ ਹਰ 5 ਸਾਲ ਬਾਅਦ ਰੀਨਿਊ ਕਰਨਾ। 2019 'ਚ ਕੀਤਾ ਸੀ, ਹੁਣ ਕੀਤਾ ਜਾਂ ਨਹੀਂ। ਉਹਨਾਂ ਨੇ ਜਦੋਂ ਮਰਜ਼ੀ ਚਾਹਣ ਉਹ ਚੋਕਿੰਗ ਪੁਆਇੰਟ ਹੈ ਉਹਨੂੰ ਚੋਕ ਕਰ ਦੇਣ। ਇਸੇ ਤਰ੍ਹਾਂ ਜਦੋਂ ਇਹ ਲਾਂਘਾ ਬਣ ਰਿਹਾ ਸੀ ਔਰ ਇੰਡੀਆ ਇਨਸਿਸਟ ਕਰ ਰਿਹਾ ਸੀ ਕਿ ਜੀ ਘੱਟੋ ਘੱਟ 5000 ਬੰਦਾ ਰੋਜ਼ ਜਾਏਗਾ ਉਹਦਾ ਪ੍ਰਬੰਧ, ਔਰ ਉਹਨਾਂ ਨੇ ਕੀਤਾ ਇਮੀਗ੍ਰੇਸ਼ਨ ਲੈਵਲ 'ਤੇ ਵੀ ਪ੍ਰੇਸ ਤੋਂ ਵੀ। ਪਰ ਇੰਡੀਆ ਨੇ ਪਾਸਪੋਰਟ ਦੀ ਸ਼ਰਤ ਰੱਖ ਕੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਘੱਟ ਤੋਂ ਘੱਟ ਲੋਕ ਜਾਣ, ਕਿਉਂਕਿ ਜਾਣ ਤੋਂ ਪਹਿਲਾਂ ਵੀ ਆਇਆਂ ਦੇ ਮਗਰ ਵੀ ਏਜੰਸੀਆਂ ਲੱਗੀਆਂ ਹੁੰਦੀਆਂ। ਪਰ ਇਹ ਜਿਹੜੇ ਇਸ ਕਿਸਮ ਦੇ ਜੈਸਚਰ ਨੇ, ਜੇ ਅਕਰਮ ਸਿੰਘ ਸੰਧਾਵਾਲੀਆ ਨਾ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਜੈਸਚਰ ਹੈ ਕਿ ਜਿਹੜਾ ਇਹ ਸਾਂਝਾਂ ਨੇ ਇਹ ਕਿੰਨੀਆਂ ਡੂੰਘੀਆਂ ਰਹੀਆਂ ਨੇ। ਔਰ ਹੁਣ ਵੀ ਜਦੋਂ ਵੀ ਕੋਈ ਖਾਸ ਤੌਰ 'ਤੇ ਭਾਵੇਂ ਇਹ ਹੁਣ ਪੰਜਾਬੀ ਕਲਾਕਾਰੀ ਦੇ ਨਾਂ ਥੱਲੇ ਜਾਂ ਸਿੰਗਰਸ ਦੇ ਨਾਂ ਥੱਲੇ ਜਾਂ ਸਿੱਧੂ ਮੂਸੇਵਾਲਾ ਜਾਂ ਅੱਜ ਦਲਜੀਤ ਦੋਸਾਂਝ ਉਹਨਾਂ ਦੇ ਨਾਂ ਥੱਲੇ ਹੁੰਦਾ ਹੈ ਕਿ ਜੀ ਲਹਿੰਦੇ ਪੰਜਾਬ 'ਚ ਵੀ ਉਨੇ ਹੀ ਐਡਮਾਇਰ ਨੇ। ਔਰ ਉੱਥੋਂ ਵਾਲੇ ਕਹਿ ਰਹੇ ਹੁੰਦੇ ਨੇ ਲਓ ਜੀ ਸਾਡੇ ਲਈ ਤਾਂ ਕੋਈ ਮਾਇਨੇ ਨਹੀਂ ਰੱਖਦਾ, ਅਸੀਂ ਇੱਕੋ ਹੀ ਹਾਂ, ਉਸੇ ਹੀ ਸਾਡੀ ਇੱਕੋ ਹੀ ਤਹਿਜ਼ੀਬ ਹੈ, ਸਾਡੀ ਇੱਕੋ ਹੀ ਆਵਾਜ਼ ਹੈ ਔਰ ਇੱਕੋ ਹੀ ਗੱਲ ਹੈ, ਜਿਹੜੀ ਗੱਲ ਉਹਨਾਂ ਨੂੰ ਬਹੁਤ ਤਕਲੀਫ ਦਿੰਦੀ ਹੈ। ਔਰ ਇਹੀ ਕਾਰਨ ਹੈ ਕਿ ਜਿਹੜੀ ਈਵਨ ਜਦੋਂ ਸਾਂਝੇ ਪੰਜਾਬ ਦੀ ਤਹਿਜ਼ੀਬ ਦੀ ਗੱਲ ਵੀ ਹੁੰਦੀ ਹੈ ਅਤੇ ਜਿਹੜੇ ਮਾੜੇ ਮੋਟੇ ਗੱਲ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਤਲਵਾਰ ਲਟਕਣ ਲੱਗ ਜਾਂਦੀ ਹੈ ਕਿ ਵੀ ਇਹ ਖਾਲਿਸਤਾਨੀ ਔਰ ਸਿੱਧੂ ਮੂਸੇਵਾਲਾ ਨੂੰ ਤਾਂ ਉਹੀ ਚੱਲਦਾ ਕਰ ਦਿੱਤਾ ਇਹਨਾਂ ਨੇ ਕਿਵੇਂ ਸਾਜ਼ਿਸ਼ ਦੇ ਤਹਿਤ। ਔਰ ਹੁਣ ਜਿਹੜੇ ਦੂਸਰੇ ਨੇ ਉਹਨਾਂ 'ਤੇ ਵੀ ਇੱਕ ਐਸਾ ਦਬਾਅ ਬਣਾਇਆ ਹੁੰਦਾ ਹੈ ਕਿ ਵੀ ਮੈਨੂੰ ਕਿਸੇ ਨੇ ਇਹ ਲਿਖ ਕੇ ਵੀ ਭੇਜਿਆ, ਉਹਨਾਂ ਨੇ ਕਿਹਾ ਜੀ ਦੇਖੋ ਦਲਜੀਤ ਦੋਸਾਂਝ ਦਾ ਇਹ ਦਿੱਲੀ ਦੇ ਵਿੱਚ ਪਰਫਾਰਮੈਂਸ ਸੀ, ਭਾਵੇਂ ਸੜਕਾਂ ਚੌਕਡ ਸੀ, ਬਲੌਕਡ ਸੀ, ਦੂਜਾ ਉਹ ਤਿਰੰਗਾ ਲੈ ਕੇ ਉਹਨੇ ਸ਼ੁਰੂਆਤ ਕੀਤੀ, ਤਿਰੰਗੇ ਦੁਆਲੇ ਲਪੇਟਿਆ ਹੋਇਆ। ਹੁਣ ਇਹ ਉਹਨਾਂ ਦੀ ਮਜਬੂਰੀ ਬਣਾ ਦਿੱਤਾ ਗਿਆ ਹੈ ਕਿ ਵੀ ਉਹ ਹਰ ਕਦਮ ਦੇ ਉੱਤੇ ਸਾਬਤ ਕਰਨ ਕਿ ਉਹ ਇੰਡੀਅਨ ਨੈਸ਼ਨਲਿਸਟ ਨੇ। ਹਾਲਾਂਕਿ ਇਹਨਾਂ ਦੇ ਵਿੱਚੋਂ ਕੋਈ ਨਿਕਲਣ ਪਾਉਣ ਨੂੰ ਕੁਛ ਨਹੀਂ ਹੈ। ਉਸ ਤੋਂ ਪਹਿਲਾਂ ਕਿਹੜੇ ਗਾਇਕ ਨਹੀਂ ਹੋਏ ਜਾਂ ਉਸ ਲੈਵਲ ਦੇ ਉੱਤੇ। ਇੱਕ ਜ਼ਮਾਨਾ ਸੀ ਕਿ ਜੀ ਉਹ ਯੂਕੇ ਦੇ ਵਿੱਚ ਕਿਹਨੇ ਉਹ ਸ਼ੁਰੂ ਕੀਤਾ ਪੱਗ ਬੰਨ੍ਹ ਕੇ, ਲਓ ਜੀ ਉਹਨੇ ਪੱਗ ਇੰਟਰਨੈਸ਼ਨਲਾਈਜ਼ ਕਰਤੀ। ਇਹ ਫਿਰ ਦਲੇਰ ਮਹਿੰਦੀ ਆ ਗਿਆ, ਉਹਦਾ ਹੋ ਗਿਆ ਜੀ ਦੇਖੋ ਕਿੰਨਾ ਪੱਗ ਨੂੰ ਕਿੱਥੇ ਲੈ ਗਿਆ ਇਹ ਉਹ। ਹੁਣ ਇਹੀ ਪਾਰਟ ਹੁਣ ਨਾਲ ਹੈ। ਇਸ ਤਰੀਕੇ ਨਾਲ ਜਿਹੜੀਆਂ ਸਿੱਖੀ ਦੇ ਪ੍ਰਿੰਸੀਪਲਸ ਨੇ ਜਾਂ ਸਿੱਖੀ ਦੀ ਵਿਚਾਰਧਾਰਾ ਹੈ ਉਹ ਤਾਂ ਯੂਨੀਵਰਸਲ ਹੈ ਹੀ ਹੈ, ਪਰ ਜਦੋਂ ਵੀ ਉਹਨਾਂ ਨੂੰ ਜਿਸ ਸੈਕਟਰ 'ਚੋਂ ਵੀ ਲੱਗਦਾ ਹੈ, ਕਿਉਂਕਿ
ਇਹਨਾਂ ਕਲਾਕਾਰਾਂ ਦਾ ਕਿਸਾਨ ਮੂਵਮੈਂਟ ਦੇ ਵੇਲੇ ਬਹੁਤ ਪੋਜ਼ਿਟਿਵ ਰੋਲ ਰਿਹਾ ਔਰ ਉਹਨਾਂ ਨੂੰ ਇਹ ਨਜ਼ਰ ਆਇਆ ਵੀ ਇਹਨਾਂ 'ਚ ਤਾਂ ਪੋਟੈਂਸ਼ੀਅਲ, ਕਿਉਂਕਿ ਜਿਹੜੀ ਯੰਗਰ ਜਨਰੇਸ਼ਨ ਅਸੀਂ ਦੇਖਦੇ ਹਾਂ ਉਹ ਆਲ ਟੂਗੈਦਰ ਉਹਨਾਂ ਦੇ ਟੇਸਟ ਵੀ ਵੱਖਰੇ ਨੇ, ਉਹਨਾਂ ਦਾ ਸਭ ਕੁਝ ਵੱਖਰਾ ਹੈ। ਪਰ ਜੇ ਉਹਨਾਂ ਤੱਕ ਵੀ ਕੋਈ ਗੱਲ, ਭਾਵੇਂ ਇਹਨਾਂ ਦਾ ਵੀ ਕਲਚਰ ਸਾਰਾ ਡੀਜਨਰੇਟ ਹੈ, ਇਹ ਕੋਈ ਇਹਦੇ 'ਚੋਂ ਕੋਈ ਤੁਸੀਂ ਤਹਿਜ਼ੀਬੀਪਨਾ ਕਿਹੜਾ ਇਹਦੇ 'ਚੋਂ ਕੱਢੋਗੇ ਜੋ ਕੁਛ ਇਸ ਨਾਂ ਦੇ ਥੱਲੇ ਚੱਲਦਾ ਹੈ। ਔਰ ਜਿੰਨੀ ਵੱਡੀ ਇਸ ਨਾਲ ਜੁੜੀ ਹੋਈ ਫਰੋਤੀਆਂ ਦੀ ਇੰਡਸਟਰੀ ਔਰ ਕਿਸ ਕਿਸਮ ਦੀ ਐਕਸਪਲੋਇਟੇਸ਼ਨ ਹਰ ਲੈਵਲ ਦੇ ਉੱਤੇ ਹੈ, ਉਹਦੇ ਜਦੋਂ ਤੁਸੀਂ ਉਹਦੇ ਵੇਰਵੇ ਦੇਖਦੇ ਹੋ ਕਿ ਉਹ ਫਿਲਮ ਇੰਡਸਟਰੀ ਹੋਏ ਜਾਂ ਇਹ ਗਾਇਕੀ ਦੀ ਇੰਡਸਟਰੀ ਹੋਏ, ਪਰ ਇਹਨਾਂ ਨੂੰ ਇਸ ਕਿਸਮ ਦੇ ਜਿਹੜੇ ਡੀਜਨਰੇਟ ਨੇ ਜਿਨ੍ਹਾਂ ਦੇ ਸਿਰਾਂ 'ਤੇ ਵਾਲ ਨਹੀਂ ਹੈਗੇ, ਪੱਗ ਜਿਹੜੀ ਹੈ ਉਹ ਇੱਕ ਸੈਲਿੰਗ ਚਿਪ ਦੇ ਤੌਰ 'ਤੇ ਰੱਖੀ ਹੋਈ ਹੈ, ਲੇਕਿਨ ਉਹਨਾਂ ਤੋਂ ਵੀ ਇਹਨਾਂ ਨੂੰ ਖੌਫ ਹੁੰਦਾ ਹੈ ਕਿ ਵੀ ਇਹਨਾਂ ਦੀ ਗੱਲ ਜਿਹੜੀ ਹੈ ਉਹ ਅੱਗੇ ਨਾ ਜਾਏ। ਔਰ ਇਹੀ ਕਾਰਨ ਹੈ ਕਿ ਭਾਈ ਉਹਨਾਂ ਨੂੰ ਉਹ ਤਿਰੰਗੇ 'ਚ ਲਪੇਟ ਕੇ ਜਿਹੜਾ ਆਪਣੇ ਆਪ ਨੂੰ ਪੇਸ਼ ਕਰਨ ਵਾਲਾ ਜਿਹੜਾ ਐਟੀਚਿਊਡ ਹੈ ਉਹ ਦਿਖਾਉਣਾ ਪੈਂਦਾ। ਔਰ ਦੂਸਰੇ ਜਿਹੜੇ ਨੇ ਉਹਨਾਂ ਦਾ ਤਾਂ ਅਸੀਂ ਦੇਖ ਹੀ ਰਹੇ ਹਾਂ ਵੀ ਕਿਸ ਕਿਸਮ ਦਾ ਜਿਹੜੇ ਆਲਰੇਡੀ ਮਾਤਾ ਦੀਆਂ ਭੇਟਾਂ ਗਾਉਣ ਵਾਲੇ ਅਤੇ ਜਗਰਾਤਿਆਂ 'ਤੇ ਦੂਜੇ ਤੀਜੇ ਜਿਹੜਾ ਔਰ ਉਹ ਕੋਈ ਲਾਡੀ ਸ਼ਾਹ ਦਾ ਮਰੀਦ ਹੈ ਅਤੇ ਕੋਈ ਕਿਸੇ ਦਾ ਮਰੀਦ ਹੈ, ਉਹ ਸਾਰੇ ਜਿਹੜੀ ਹੈ ਉਹ ਇੱਕ ਵੱਖਰੀ ਕਰਾਊਡ ਹੈ। ਲੇਕਿਨ ਇਹ ਵੀ ਇੱਕ ਜਦੋਂ ਇਹ ਸਾਰੇ ਤੁਸੀਂ ਸੈਕਟਰਸ ਨੂੰ ਦੇਖੋਗੇ, ਕਿਉਂਕਿ ਇਹਨਾਂ ਨੇ ਜਦੋਂ ਕਰੰਟ ਜਵਾਨੀ ਨੂੰ ਬਦਨਾਮ ਕਰਨ ਦੀ ਲਾਈਨ ਲਈ ਔਰ ਇੱਕ ਜਨਰੇਸ਼ਨ ਤਾਂ ਉਹਨਾਂ ਨੇ ਮਾਰੀ ਅੱਤਵਾਦੀ ਕਹਿ ਕੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਦੂਸਰੀ ਨੂੰ ਡਰੱਗਸ ਦੇ ਹਵਾਲੇ ਕਰਤਾ ਔਰ ਫਿਰ ਉਹਨਾਂ 'ਚ ਉਹਨਾਂ ਨੇ ਕੱਢ ਲਿਆ ਜੀ ਗੈਂਗਸਟਰਸ ਨੂੰ ਜ਼ਾਹਰ ਹੈ ਗਨਜ਼ ਨਾਲ ਜੋੜਿਆ, ਫਿਲਮੀ ਗਾਇਕੀ ਦੇ ਨਾਲ ਵੀ ਗੈਂਗਸਟਰਸ ਦਾ ਸੰਬੰਧ ਜੋੜ ਕੇ ਫਰੋਤੀਆਂ ਦਾ ਦੂਜੇ ਤੀਜੇ, ਫਿਰ ਉਹਨਾਂ ਨੇ ਜਿਹੜਾ ਉਹਨੂੰ ਮੈਨੇਜ ਕਰਕੇ ਉਹ ਲਾਰੈਂਸ ਬਿਸ਼ਨੋਈ ਹੋਏ ਕਿ ਗੋਲਡੀ ਬਰਾ, ਇਹ ਸਾਰੇ ਨਾਂ ਨੇ। ਔਰ ਇਹਨਾਂ ਨੂੰ ਰਨ ਇੰਡੀਆ ਦੀ ਹੋਮ ਮਿਨਿਸਟਰੀ ਅਜੀਤ ਡੋਵਲ ਔਰ ਉਹਨਾਂ ਵੱਲੋਂ ਜਿਹੜੇ ਉਹਨਾਂ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ NIA ਦੇ ਦਫ਼ਤਰ ਬਣਾਏ ਹੋਏ ਨੇ ਉਹ ਰਨ ਕਰਦੇ ਨੇ। ਔਰ ਕਿਉਂਕਿ ਜਿਉਂ-ਜਿਉਂ ਡਾਇਸਪੋਰਾ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਦਾ ਇੱਕ ਪ੍ਰੈਸ਼ਰ ਬਣਨ ਲੱਗਾ, ਖਾਲਿਸਤਾਨ ਰੈਫਰੈਂਡਮ ਉਸ ਦਾ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਉਹ ਉਦਾਹਰਣ ਸੀ, ਅਤੇ ਇਹਨਾਂ ਨੇ ਇੱਕਦਮ ਇਸ ਸਾਰੇ ਨੂੰ ਅਮਲ ਨੂੰ ਗੈਂਗਸਟਰਾਂ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਔਰ ਜਿਸ ਅੰਦਾਜ਼ ਦੇ ਵਿੱਚ ਫਿਰ ਇਹਨਾਂ ਨੇ ਇਹ ਕੈਨੇਡਾ, ਅਮਰੀਕਾ ਔਰ ਦੂਸਰੀਆਂ ਥਾਵਾਂ ਦੇ ਉੱਤੇ ਇਹਨਾਂ ਗੈਂਗਸਟਰਸ ਨੂੰ ਭੇਜਿਆ, ਸੈਟਲ ਕੀਤਾ, ਫਿਰ ਉਹਨਾਂ ਨੂੰ ਕਿਵੇਂ ਜਿਹੜਾ ਹੈ ਉਹ ਇਸਤੇਮਾਲ ਕੀਤਾ। ਹੁਣ ਤਾਂ ਅੱਗੇ ਤਾਂ ਹੁੰਦਾ ਸੀ ਨਾ ਜੀ ਇਹ ਤੁਸੀਂ ਗੱਲਾਂ ਕਹਿੰਦੇ ਹੋ ਇਹਨਾਂ ਦਾ ਕੋਈ ਸਬੂਤ ਤਾਂ ਹੈ ਨਹੀਂ। ਹੁਣ ਜੇ RCMP ਦਾ ਡਾਇਰੈਕਟਰ 14 ਅਕਤੂਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਹੈ ਵੀ ਇਹ ਇੰਡੀਅਨ ਡਿਪਲੋਮੈਟ ਜਿਹੜੇ 6 ਕੱਢੇ ਨੇ ਸਣੇ ਹਾਈ ਕਮਿਸ਼ਨਰ ਦੇ, ਇਹ ਕੈਨੇਡਾ ਦੇ ਵਿੱਚ ਜਿਹੜੀ ਵਾਇਲੈਂਸ ਹੈ ਉਸ ਦੇ ਲਈ ਜ਼ਿੰਮੇਵਾਰ ਨੇ, ਗੈਂਗਸਟਰਸ ਰਾਹੀਂ ਫਰੋਤੀਆਂ ਲੈਣ, ਪਹਿਲਾਂ ਇਨਫੋਰਮੇਸ਼ਨ ਕਲੈਕਟ ਕਰਨੀ ਸਿਟੀਜ਼ਨਸ ਦੀ, ਗੈਂਗਸਟਰਸ ਨੂੰ ਦੇਣੀ, ਉਹਨਾਂ ਰਾਹੀਂ ਵਾਇਲੈਂਸ ਉਸ ਦੇ ਵਿੱਚ ਜ਼ਿੰਮੇਵਾਰ ਨੇ, ਹੋਮੀਸਾਈਡ ਦੇ ਵਿੱਚ ਜ਼ਿੰਮੇਵਾਰ ਨੇ। ਅਤੇ ਇਸ ਤੋਂ ਬਾਅਦ ਤਾਂ ਹੁਣ ਕੋਈ ਸਬੂਤ ਦੀ ਲੋੜ ਨਹੀਂ ਰਹਿ ਗਈ। ਔਰ ਜਿਹੜੀ ਖਬਰ ਅਸੀਂ ਸਾਡਾ ਓਪਨਿੰਗ ਸੈਗਮੈਂਟ ਹੈ, ਹਾਲਾਂ ਇਹ ਅਸੀਂ ਵੀਕਐਂਡ ਦੇ ਦੌਰਾਨ ਜਿਹੜਾ ਇਸ ਦੀ ਚਰਚਾ ਸ਼ੁਰੂ ਹੋ ਗਈ ਸੀ, ਪਹਿਲਾਂ ਇਸ ਬਾਰੇ ਮੈਂ ਥੋੜ੍ਹਾ ਜਿਹਾ ਰਿਜ਼ਰਵੇਸ਼ਨ ਰੱਖਦਾ ਸੀ ਵੀ ਇਸ ਨੂੰ ਡਿਸਕਸ ਕਰੀਏ ਜਾਂ ਨਾ, ਕਿਉਂਕਿ ਪਹਿਲੇ ਦਿਨ ਜਿਹੜੀ ਖਬਰ ਆਈ ਉਹ ਜ਼ਾਹਰ ਹੈ ਕਿ FBI ਦੇ ਸੈਕਰਾਮੈਂਟੋ ਆਫਿਸ ਤੋਂ ਲੀਕਡ ਡਾਕੂਮੈਂਟ ਸੀ। ਫਿਰ ਜਿਹੜੇ ਸਾਡੇ ਐਕਟਿਵਿਸਟ ਨੇ ਇਹ ਸਾਰੇ ਨਾਲ ਉਹ FBI ਦੀ ਹਾਇਰ ਟੀਮ ਨਾਲ ਵੀਕਐਂਡ ਦੇ ਉੱਤੇ ਇਨ ਕਮਿਊਨੀਕੇਸ਼ਨ ਸੀ ਔਰ ਉਹਨਾਂ ਨੇ ਕਿਹਾ ਵੀ ਬੇਸ਼ੱਕ ਉਹਨਾਂ ਨੇ ਇਹ ਡਿਨਾਈ ਨਹੀਂ ਕੀਤਾ ਕਿ ਬਈ ਇਹ ਠੀਕ ਨਹੀਂ ਹੈ ਡਾਕੂਮੈਂਟ ਜਾਂ ਜਾਲੀ ਹੈ। ਉਹਨਾਂ ਨੇ ਕਿਹਾ ਵੀ ਇਹ ਲੀਕਡ ਡਾਕੂਮੈਂਟ ਆ ਔਰ ਅਸੀਂ ਇਸ ਦੇ ਉੱਤੇ ਕੋਈ ਨਾ ਕੋਈ ਆਫੀਸ਼ੀਅਲੀ ਦੇਵਾਂਗੇ। ਔਰ ਅੱਜ ਜਿਹੜੇ ਇਹ ਸਾਡੇ ਕੋਲ ਉਹਨਾਂ ਦੀ ਵਰਜਨ ਹੈ ਉਹ ਆਲਮੋਸਟ ਜੋ ਕੁਛ ਪਹਿਲਾਂ ਸੀ ਉਸ ਨੂੰ ਐਂਡੋਰਸ ਵੀ ਕਰਦਾ, ਪਰ ਉਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਵੀ ਕੀ ਕਰਨ ਦੀ ਲੋੜ ਹੈ। ਪਰ ਉਸ ਵੱਲ ਆਉਣ ਤੋਂ ਪਹਿਲਾਂ ਮੈਂ ਜਿਵੇਂ ਸਪਾਂਸਰਸ਼ਿਪ ਦੇ ਲਈ ਬੇਟੀ ਸੋਨੂ ਔਰ ਅਕਰਮ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਔਰ ਇਸ ਗੱਲ ਵੱਲ, ਕਿਉਂਕਿ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਜੋੜ ਕੇ ਦੇਖਦੇ ਹੋ ਫਿਰ ਇਹ ਗੱਲ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਵੀ ਇਹ ਜਿਹੜਾ ਇੰਡੀਅਨ ਏਜੰਸੀਆਂ ਦੀ ਖੇਡ ਹੈ, ਜੇ RCMP ਨੇ ਕੈਨੇਡਾ ਦੇ ਵਿੱਚ ਇਸ ਗੱਲ ਦੇ ਉੱਤੇ ਮੋਹਰ ਲਾਈ ਕਿ ਭਾਈ ਇਹਨਾਂ ਗੈਂਗਸਟਰਸ ਨੂੰ ਵੀ ਇਹੀ ਪਾਲ ਰਹੇ ਨੇ, ਇਹਨਾਂ ਨੂੰ ਖੜਾ ਵੀ ਇਹਨਾਂ ਨੇ ਕੀਤਾ ਹੈ, ਜਾਣਕਾਰੀ ਵੀ ਉਹਨਾਂ ਤੱਕ ਇਹੀ ਪਹੁੰਚਾਉਂਦੇ ਨੇ ਔਰ ਉਹਨਾਂ ਨੇ 22-23 ਕੇਸ ਜਿਹੜੇ ਕਿ
ਫਿਰੌਤੀਆਂ ਦੇ ਜਿਹੜੇ ਨੇ ਉਹ ਰਜਿਸਟਰ ਕੀਤੇ, ਕਿੰਨੇ ਹੋਮੀਸਾਈਡ ਦੇ ਕੀਤੇ। ਔਰ ਹੁਣ ਜਦੋਂ ਕਿ ਅਸੀਂ ਈਵਨ ਰਿਪਦਮਨ ਸਿੰਘ ਮਲਕ ਦਾ ਜਿਹੜੇ ਮਰਡਰਰ ਦੋਨੋਂ ਹੀ ਉਹਨਾਂ ਦੀ ਵੀ ਜਿਹੜੀ ਹੈ ਕਨਫੈਸ਼ਨ ਦੀ ਗੱਲ ਕਰਦੇ, ਹਾਲਾਂਕਿ ਉਹ ਕੋਈ ਪੰਜਾਬੀ ਵੀ ਨਹੀਂ ਸਨ। ਅਤੇ ਇਹ ਵੀ ਸਾਹਮਣੇ ਆਏਗਾ ਕਿ ਭਾਈ ਇਹ ਵੀ ਕਿ ਉਹਨਾਂ ਨੂੰ ਕਿਹਨੇ ਹਾਇਰ ਕੀਤਾ ਸੀ। ਸੋ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਬਈ ਉਹਨਾਂ ਨੇ ਇੰਟਰ ਗੈਂਗ ਰਾਈਵਲਰੀ ਦੇ ਵਿੱਚ ਇੱਕ ਦੂਜੇ ਰਾਹੀਂ ਜਿਹੜਾ ਕਿਵੇਂ ਮਰਵਾਇਆ, ਕਿਹਨੂੰ ਮਰਵਾਇਆ। ਹਰਦੀਪ ਸਿੰਘ ਨਿੱਜਰ ਦਾ ਕੇਸ, ਫਿਰ ਸਰਦੂਲ ਸਿੰਘ, ਮੈਂ ਕਹਿੰਦਾ ਉਹਨਾਂ ਦਾ ਨਾਂ ਪਤਾ ਨਹੀਂ ਕੀ ਹੈ, ਸਰਦੂਲ ਸਿੰਘ ਹੈ ਜਾਂ ਕਿਵੇਂ ਹੈਗਾ, ਉਹਨਾਂ ਨੂੰ ਐਡਮਿੰਟਨ ਦੇ ਵਿੱਚ ਮਰਵਾਇਆ। ਔਰ ਗੁਰਪਤਵੰਤ ਪੰਨੂ ਮਰਡਰ ਪਲਾਟ ਅਮਰੀਕਾ 'ਚ ਸਾਹਮਣੇ ਹੈ। ਔਰ ਕੈਨੇਡਾ ਦੇ ਵਿੱਚ ਸੰਤੋਖ ਸਿੰਘ ਖੇਲਾ ਦੇ ਬੱਚੀ ਦੇ ਆਨੰਦ ਕਾਰਜ ਮੌਕੇ ਗੁਰਦੁਆਰਾ ਸਾਹਿਬ ਡਿਕਸੀ ਦੇ ਬਾਹਰ ਜੋ ਹੋਣ ਜਾ ਰਿਹਾ ਸੀ, ਉਹ ਵੀ ਉਹਨਾਂ ਨੇ ਗਨਮੈਨ ਫੜੇ। ਸੋ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਇਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਔਰ ਇੰਡੀਅਨ ਏਜੰਸੀਆਂ ਸਮਝਦੀਆਂ ਨੇ ਕਿ ਸਾਡੇ ਜਿਹੜੇ ਨਗਰ ਕੀਰਤਨ ਨੇ, ਜਿਨ੍ਹਾਂ ਨੂੰ ਕੁਛ ਥਾਵਾਂ 'ਤੇ ਅਸੀਂ ਪੈਰੇਡ ਲਫ਼ਜ਼ ਵੀ ਇਸਤੇਮਾਲ ਕਰਦੇ ਹਾਂ, ਜਲੂਸ ਵੀ ਕਰਦੇ ਹਾਂ, ਇਹ ਸਾਡੀ ਆਜ਼ਾਦੀ ਦੇ ਪ੍ਰਗਟਾਵੇ ਦੇ ਮੌਕੇ ਵੀ ਨੇ। ਅਮਰੀਕਾ ਦੇ ਵਿੱਚ ਜਦੋਂ ਅਸੀਂ ਫਸਟ ਅਮੈਂਡਮੈਂਟ ਦੀ ਗੱਲ ਕਰਦੇ ਹਾਂ, ਜਿਹਦੇ ਥੱਲੇ ਫਰੀਡਮ ਆਫ ਐਕਸਪ੍ਰੈਸ਼ਨ ਹੈ, ਸਾਡੀ ਖਾਲਿਸਤਾਨ ਦੀ ਗੱਲ, ਉਹ ਫਲੋਟਸ ਦੇ ਉੱਤੇ ਹੋਏ ਸ਼ਹੀਦਾਂ ਦੀਆਂ ਪਿਕਚਰਸ ਹੋਣ, ਨਾਲ ਚੱਲ ਰਹੇ ਮਾਰਚਿਸ ਹੋਣ ਜਾਂ ਕਨਵੈਨਸ਼ਨਸ ਹੋਣ ਜਾਂ ਦੀਵਾਨ ਹੋਣ। ਕੈਨੇਡਾ ਦੇ ਵਿੱਚ ਇਹ ਚਾਰਟਰ ਆਫ ਰਾਈਟਸ ਦੇ ਥੱਲੇ ਤੁਹਾਨੂੰ ਫਰੀਡਮ ਦਿੰਦਾ ਹੈ ਕਿ ਜਿੱਥੇ ਅਸੀਂ ਪਿਛਲੇ 40 ਸਾਲਾਂ ਤੋਂ ਖਾਸ ਤੌਰ 'ਤੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇਹ ਸਾਡੇ ਲਈ ਇੱਕ ਵੱਡੀਆਂ ਸੈਲੀਬ੍ਰੇਸ਼ਨਸ ਹੀ ਨਹੀਂ ਨੇ, ਇਹ ਰਾਦਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਖਾਲਿਸਤਾਨ ਦੀ ਗੱਲ ਦੀ ਐਡਵੋਕੇਸੀ ਵੀ ਹੈ। ਔਰ ਉਹਨਾਂ ਨੇ ਬਾਕੀ ਇਹ ਸਾਰੇ ਜ਼ੋਰ ਜਿਹੜੇ ਨੇ ਉਹ ਹੋਮੀਸਾਈਡ ਕਰਕੇ, ਕਿਲਿੰਗ ਕਰਕੇ, ਗੈਂਗਸਟਰਸ ਰਾਹੀਂ, ਔਰ ਦੂਸਰਾ ਉਹ ਤਾਂ ਆਪਣਾ ਲਾਇਆ ਹੀ ਲਾਇਆ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਹੁਣ ਜਿਹੜਾ ਸਰੀ ਦਾ ਨਗਰ ਕੀਰਤਨ ਹੈ, ਜਿਹੜਾ ਖਾਲਿਸਤਾਨ ਦੀ ਆਵਾਜ਼ ਹੁੰਦਾ ਹੈ, ਈਵਨ ਜਿਹੜੇ ਪੁਲਿਸ ਦਾ ਆਪਣਾ ਅਕਾਊਂਟ ਹੁੰਦਾ ਹੈ, ਪਿਛਲੇ ਪੀਰੀਅਡ ਵਿੱਚ 6-7 ਲੱਖ ਦੀ ਗੈਦਰਿੰਗ, ਇਹੀ ਟੋਰਾਂਟੋ ਕਮੇਟੀ 2 ਨਗਰ ਕੀਰਤਨ ਹੁੰਦੇ ਨੇ, 4-5 ਲੱਖ ਦੀ ਗੈਦਰਿੰਗ। ਯੂਬਾ ਸਿਟੀ 13 ਅਪ੍ਰੈਲ 1978 ਦੇ ਸਾਕਾ ਅੰਮ੍ਰਿਤਸਰ ਤੋਂ ਬਾਅਦ ਜਦੋਂ ਨਰਕਧਾਰੀਆਂ ਨੇ ਆ ਕੇ ਖਾਲਸਾ ਸਾਜਨਾ ਦਿਵਸ ਮੌਕੇ 13 ਸਿੰਘਾਂ ਨੂੰ ਅੰਮ੍ਰਿਤਸਰ ਦੇ ਸ਼ਹਿਰ 'ਚ ਸ਼ਹੀਦ ਕੀਤਾ, ਸ਼ਹੀਦ ਭਾਈ ਫੌਜਾ ਸਿੰਘ ਸਮੇਤ। ਅਤੇ ਉਦੋਂ ਹੀ ਉਹਨਾਂ ਦਿਨਾਂ 'ਚ ਜਥੇਦਾਰ ਅਜਨੋਹਾ ਸ਼ਾਇਦ ਉਸੇ ਪੀਰੀਅਡ ਦੇ ਵਿੱਚ ਆਏ, ਬਹੁਤ ਜਲਦੀ ਉਹ ਚੜ੍ਹਾਈ ਕਰ ਗਏ ਸਨ ਔਰ ਬਾਅਦ ਦੇ ਵਿੱਚ ਸਾਧੂ ਸਿੰਘ ਭੌਰਾ ਜਥੇਦਾਰ ਬਣੇ। ਪਰ ਉਸ ਤੋਂ ਪਹਿਲਾਂ ਉਹ ਜਦੋਂ ਇੱਧਰ ਆਏ, ਮੇਰਾ ਖਿਆਲ ਹੈ ਉਦੋਂ ਤੱਕ, ਕਿਉਂਕਿ ਨਰਕਧਾਰੀਆਂ ਨਾਲ ਟਕਰਾਅ ਦਾ ਦੌਰਾ ਤਾਂ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਵੇਲੇ 1976 ਦੇ ਵਿੱਚ ਸ਼ੁਰੂ ਹੋ ਗਿਆ ਸੀ। ਸੋ ਉਹਨਾਂ ਨੇ ਮਹਿਸੂਸ ਕੀਤਾ ਕਿ ਬਈ ਸਾਨੂੰ ਇੱਕ ਦਿਨ ਜਿਹੜਾ ਹੈ ਉਹ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦੇ ਨੇ, 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਹੁੰਦੇ ਨੇ, ਖਾਲਸਾ ਸਾਜਨਾ ਦਿਵਸ ਨੂੰ ਹੁੰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੋਣਾ ਚਾਹੀਦਾ। ਸੋ ਇਸ ਦੀ ਸ਼ੁਰੂਆਤ 1980ਵਿਆਂ ਦੇ ਬਿਗਨਿੰਗ 'ਚ ਹੀ ਹੋ ਜਾਂਦੀ ਹੈ, ਜਿਹੜਾ ਯੂਬਾ ਸਿਟੀ ਦਾ ਨਗਰ ਕੀਰਤਨ ਹੈ। ਔਰ ਉਹਨਾਂ ਨੇ ਫਸਟ ਵੀਕਐਂਡ ਪੱਕਾ ਰੱਖਿਆ ਹੋਇਆ ਵੀ ਜਿਹੜਾ ਵੀ ਸੰਡੇ ਨਵੰਬਰ ਦਾ ਹੋਏਗਾ ਉਸ 'ਤੇ। ਪਰ ਇਹ ਇਕੱਲਾ ਇੱਕ ਬਾਕੀ ਪੈਰੇਡਸ ਵਾਂਗ ਇੱਕ ਦਿਨ ਦੀ ਇਵੈਂਟ ਨਹੀਂ ਹੁੰਦੀ। ਯੂਬਾ ਸਿਟੀ ਜਿਹੜਾ ਹਫ਼ਤਿਆਂ ਬੱਧੀ, ਜਿਵੇਂ ਜਿਹੜੇ ਬਹੁਤ ਸਾਰੇ ਅਮਰੀਕਾ 'ਚ ਜਾਂਦੇ ਨੇ, ਉਹ ਉਸ ਨੂੰ ਜੋ ਮਾਹੌਲ ਅਨੰਦਪੁਰ ਸਾਹਿਬ ਹੋਲਾ ਮਹੱਲਾ ਮੌਕੇ ਹੁੰਦਾ ਉਸ ਦੇ ਨਾਲ ਉਸ ਦਾ ਨੂੰ ਦੀ ਤਸ਼ਬੀਹ ਦਿੰਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਤੁਹਾਨੂੰ ਉੱਥੇ ਜਾ ਕੇ ਇੱਕ ਆਪਣੇ ਪੰਜਾਬ ਦੀ ਫੀਲ ਜਿਹਨੂੰ ਮਹਿਸੂਸ ਕਰਨਾ, ਔਰ ਜਿਹੜੇ ਲੋਕ ਲੰਬੇ ਵਕਤ ਤੋਂ ਇਕੱਠੇ ਹੋਏ ਨੇ ਉਹਨਾਂ ਲਈ ਵੀ, ਔਰ ਉਹ ਇੱਕ ਤੁਹਾਡਾ ਖਾਲਸਾਈ ਜਾਓ ਜਲਾਲ ਦਾ ਮੁਕਾਮ ਵੀ ਹੁੰਦਾ ਹੈ। ਸੇਵਾ ਦਾ ਪੱਖ ਵੀ ਤੁਸੀਂ ਦੇਖਦੇ ਹੋ, ਉਸ ਦੇ ਵਿੱਚ ਰੰਗੀਨੀ ਵੀ ਹੁੰਦੀ ਹੈ, ਪੂਰੇ ਬਾਜ਼ਾਰ ਸਜੇ ਹੁੰਦੇ ਨੇ, ਦੁਕਾਨਾਂ, ਔਰ ਈਵਨ ਪਾਕਿਸਤਾਨ ਦੇ ਵਪਾਰੀ, ਇੱਧਰਲੇ ਵਪਾਰੀ ਆ ਕੇ ਉਹ ਕਈ ਦਿਨ ਪਹਿਲਾਂ ਆਪਣੀ ਮਾਰਕੀਟ ਲਾਉਂਦੇ ਨੇ। ਸੋ ਉਹ ਇੱਕ ਐਸਾ ਮਾਹੌਲ ਹੈ, ਔਰ ਜ਼ਾਹਰ ਹੈ ਕਿ ਇਹ ਪਿਛਲੇ 40 ਸਾਲਾਂ ਤੋਂ ਹੀ ਜੂਨ 84 ਤੋਂ ਬਾਅਦ ਲਗਾਤਾਰਤਾ ਨਾਲ ਖਾਲਿਸਤਾਨ ਦਾ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਇਕੱਠ ਹੈ, ਹਫ਼ਤਿਆਂ ਬੱਧੀ ਚੱਲਦਾ। ਔਰ ਹੁਣ ਵੀ ਜਿਹੜਾ ਕਮਿੰਗ ਵੀਕਐਂਡ ਜਿਹੜਾ ਆ ਰਿਹਾ ਹੈ, ਇਹ ਉਹ ਇਕੱਠ ਹੋਣਾ ਹੈ। ਇਸ ਤੋਂ ਬਿਨਾਂ ਅਸੀਂ ਦੇਖਦੇ ਹਾਂ ਕਿ ਸਟਾਕਟਨ ਗੁਰਦੁਆਰਾ ਸਾਹਿਬ ਜਿਹੜਾ ਹਿਸਟੋਰੀਕਲ ਹੈ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ, ਗਦਰੀ ਬਾਬਿਆਂ ਦਾ ਸਥਾਨ, ਜਿੱਥੇ ਹਮੇਸ਼ਾ ਖਾਲਿਸਤਾਨ ਦੀ ਗੱਲ ਹੁੰਦੀ ਹੈ।
ਹੁਣ ਅਸੀਂ ਇਹ ਦੇਖਦੇ ਹਾਂ ਵੀ ਉਹਨਾਂ ਨੇ ਇਸ ਗੱਲ ਨੂੰ, ਔਰ ਪਿਛਲੀ ਵਾਰ ਜਦੋਂ ਖਾਲਸਾ ਸਾਜਨਾ ਦਿਵਸ ਦਾ ਨਗਰ ਕੀਰਤਨ ਸੀ ਸਟਾਕਟਨ 'ਚ, ਉਸ ਤੋਂ ਠੀਕ 4-5 ਦਿਨ ਪਹਿਲਾਂ FBI ਨੇ ਘੱਟੋ ਘੱਟ 18-19 ਜਿਹੜੇ ਗੈਂਗਸਟਰ ਨੇ, ਜਿਹੜੇ ਇਹਨਾਂ ਦੇ ਹੀ ਏਜੰਸੀਆਂ ਦੇ ਲਈ ਕੰਮ ਕਰਦੇ ਨੇ, ਉਹਨਾਂ ਨੇ ਨੱਪ ਲਿਆ ਸੀ ਘਰਾਂ 'ਚੋਂ। ਕੋਈ ਸੈਕਰਾਮੈਂਟੋ 'ਚੋਂ ਚੱਕਿਆ, ਕੋਈ ਸਟਾਕਟਨ ਚੱਕਿਆ, ਕੋਈ ਟਰਲਕ 'ਚੋਂ ਚੱਕਿਆ, ਔਰ ਉਹਨਾਂ ਦੀ ਜਿਹੜੀ ਪਲੈਨਿੰਗ ਸੀ ਕਿ ਸਟਾਕਟਨ ਦੇ ਨਗਰ ਕੀਰਤਨ ਦੇ ਵਿੱਚ ਕੋਈ ਨਾ ਕੋਈ ਇਸ ਕਿਸਮ ਦਾ ਕਾਰਾ ਕੀਤਾ ਜਾਏ, ਉਸ ਨੂੰ ਉਹਨਾਂ ਨੇ, ਜਿਹਨੂੰ ਕਹਿੰਦੇ ਨੇ ਨਿਪ ਦਾ ਈਵਲ ਇਨ ਦਾ ਬਡ, ਹਾਂਜੀ, ਉਸ ਨੂੰ ਉਹਨਾਂ ਨੇ ਨਾਕਾਮ ਬਣਾ ਦਿੱਤਾ ਸੀ। ਔਰ ਹੁਣ ਕਿਉਂਕਿ ਆਲਰੇਡੀ ਫਸ ਗਏ ਨੇ ਕੈਨੇਡਾ 'ਚ ਵੀ, ਅਮਰੀਕਾ 'ਚ ਵੀ, ਕਿ ਭਾਈ ਇੰਡੀਅਨ ਏਜੰਸੀਆਂ ਇਨਵੋਲਵ ਨੇ, ਔਰ ਅਮਰੀਕਾ ਨੇ ਵੀ ਪੂਰਾ ਵਿਕਾਸ ਯਾਦਵ ਹੋਏ, ਨਿਖਿਲ ਗੁਪਤਾ ਹੋਏ, ਇਹ ਸਾਰੇ ਦੇ ਹਵਾਲੇ ਦੇ ਨਾਲ ਪੂਰਾ ਇਹਨਾਂ ਦੀ ਬਾਂਹ ਮਰੋੜੀ ਹੋਈ। ਔਰ ਬਾਈ ਦੀ ਵੇ ਈਵਨ ਨਿਖਿਲ ਗੁਪਤਾ ਦਾ ਜਿਹੜਾ ਵਕੀਲ ਸੀ ਜੈਫਰੀ ਚਾਰੋਬੀ, ਲਾ ਫਰਮ ਹੈ ਉਹਨਾਂ ਦੀ, ਉਹਨਾਂ ਨੇ ਜਿਹੜਾ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਨੂੰ ਲਿਖਿਆ ਕਿ ਭਾਈ ਮੈਂ ਜਿਹੜਾ ਆਪਣਾ ਨਾਂ ਇਸ ਤੋਂ ਵਾਪਸ ਲੈ ਰਿਹਾ, ਮੈਂ ਇਹਨੂੰ ਹੁਣ ਬਿਲਕੁਲ ਡਿਫੈਂਡ ਨਹੀਂ ਕਰ ਸਕਦਾ, ਨਾ ਤਾਂ ਮੈਨੂੰ ਜਿਹੜਾ ਉਹ ਪ੍ਰੋਪਰਲੀ ਪੇ ਕਰ ਰਹੇ ਨੇ, ਦੂਸਰਾ ਜੋ ਕੁਛ ਇਹ ਗੁਪਤਾ ਚਾਹੁੰਦਾ ਇਹ ਮੈਂ ਉਹ ਕੁਛ ਨਹੀਂ ਕਰ ਸਕਦਾ ਵੀ ਮੇਰੀ ਉਹਨੇ ਲਫ਼ਜ਼ ਜਿਹੜਾ ਇਰਰੀਕਨਸਾਈਲੇਬਲ ਡਿਫਰੈਂਸਿਸ ਕਿ ਐਸੇ ਮਤਭੇਦ ਨੇ ਜਿਹੜੇ ਦੂਰ ਨਹੀਂ ਹੋ ਸਕਦੇ, ਇਸ ਲਈ ਮੈਂ ਇਹਦੇ ਕੇਸ 'ਚੋਂ ਆਪਣੇ ਆਪ ਨੂੰ ਵਿਦਡਰਾ ਕਰ ਰਿਹਾ। ਸੋ ਇਸ ਤੋਂ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਵੀ ਨਿਖਿਲ ਗੁਪਤਾ ਨੂੰ ਵੀ ਜਿਹੜਾ ਉਹ ਇੰਡੀਅਨ ਸਟੇਟ ਨੇ ਜਿਹੜਾ ਸੁੱਟ ਦਿੱਤਾ ਕਿ ਭਾਈ ਹੁਣ ਤੇਰਾ ਕੰਮ, ਤੈਨੂੰ ਜੋ ਤੂੰ ਕਰਦਾ ਸੀ, ਤੈਨੂੰ ਪੇਡ ਹੀ ਸੀ, ਤੂੰ ਹੁਣ ਤੇਰਾ ਕੰਮ ਮੁੱਕ ਗਿਆ, ਤੂੰ ਚੱਲ। ਸੋ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਖਬਰ ਹੈ, ਲੇਕਿਨ ਇਹ ਇਸ ਗੱਲ ਨੂੰ ਸਾਬਤ ਕਰਨ ਦੇ ਲਈ, ਕਿਉਂਕਿ ਕੈਨੇਡਾ ਦੇ ਮਾਮਲੇ 'ਚ ਤਾਂ ਅਜੇ ਤੱਕ ਇੰਡੀਆ ਦਾ ਐਟੀਚਿਊਡ ਮੈਂ ਨਾ ਮਾਨੂੰ ਤੱਕ ਹੀ ਨਹੀਂ ਹੈ, ਉਹ ਬਿਲਕੁਲ ਕਾਊਂਟਰ ਅਟੈਕ ਕਰ ਰਹੇ ਨੇ ਜਸਟਿਨ ਟਰੂਡੋ ਤੇ ਕੈਨੇਡੀਅਨ ਸਿਸਟਮ ਤੇ। ਇੱਕ ਉਹਨਾਂ ਨੇ ਕਿਹਾ ਜੀ ਜਿਹਦੀ ਅਸੀਂ ਐਕਸਟ੍ਰਾਡੀਸ਼ਨ ਮੰਗੀ ਆ ਉਹ ਤਾਂ ਉਹਨਾਂ ਦੀ ਬਾਰਡਰ ਪੁਲਿਸ ਦੇ ਵਿੱਚ ਸਿੱਧੂ ਨਾਂ ਦਾ ਬੰਦਾ, ਅਮਨਦੀਪ ਸਿੱਧੂ, ਉਹ ਤਾਂ ਇਨਵੋਲਵ ਸੀ, ਜਿਹੜਾ ਕਾਮਰੇਡ ਮਾਰਿਆ ਉੱਥੇ ਭਿੱਖੀ ਵਿੰਡ ਏਰੀਆ ਦੇ ਵਿੱਚ, ਜਾਂ ਦੂਜਾ ਉਧਰ ਤਾਂ ਲੱਗੇ ਹੀ ਹੋਏ ਨੇ। ਹੁਣ ਅਮਰੀਕਾ 'ਚ ਉਹ ਕੀ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ FBI ਲੰਬੇ ਵਕਤ ਤੋਂ ਇੰਡੀਆ ਸਪੋਂਸਰਡ ਜਿਹੜੇ ਗੈਂਗਸਟਰ ਨੇ, ਉਹ ਭਾਵੇਂ ਸਟਾਕਟਨ ਔਰ ਸੈਕਰਾਮੈਂਟੋ ਜਾਂ ਉਸ ਬੈਲਟ 'ਚ ਹੋਣ, ਜਾਂ ਇੰਡੀਆਨਾ ਬੈਲਟ 'ਚ ਹੋਣ, ਜਾਂ ਉਹਨਾਂ ਦੀਆਂ ਕੁਛ ਦੀ ਜਿਹੜੀ ਹੈ ਉਹ ਗੁੱਸੋਗੀਵਨ ਨਿਊਯਾਰਕ ਨਾਲ ਵੀ ਜੁੜਦੀ ਜਾਪਦੀ ਸੀ, ਉਹਨਾਂ ਨੇ ਤਾਂ ਇਹਨਾਂ ਦੇ ਉੱਤੇ ਪੂਰੀ ਅੱਖ ਰੱਖੀ ਹੋਈ ਹੈ। ਔਰ ਕਿਸੇ ਵੇਲੇ ਵੀ ਅਸੀਂ ਦੇਖ ਸਕਦੇ ਹਾਂ ਕਿ ਵੱਡੇ ਲੈਵਲ ਦੇ ਉੱਤੇ, ਜਿਵੇਂ ਕੈਨੇਡਾ ਦੇ ਵਿੱਚ ਉਹਨਾਂ ਨੇ RCMP ਨੇ ਇਹਨਾਂ ਦਾ ਸਾਰਾ ਜਿਹੜਾ ਉਹ ਭਾਂਡਾ ਚਰਾਏ ਦੇ ਵਿੱਚ ਫੋੜਿਆ, ਇਹੀ ਅਮਰੀਕਾ 'ਚ ਵੀ ਅਸੀਂ ਦੇਖਾਂਗੇ। ਪਰ ਇਹ ਸਾਡੀ ਵੀ ਇਸ ਨੂੰ ਲੈ ਕੇ ਵਰੀ ਸੀ, ਚਿੰਤਾ ਸੀ ਕਿ ਯੂਬਾ ਸਿਟੀ ਦਾ ਇਕੱਠ ਜਿਹੜਾ ਲੱਖਾਂ ਦੇ ਵਿੱਚ ਹੁੰਦਾ ਹੈ, ਜੇ ਤੁਸੀਂ 2 ਹਫ਼ਤੇ ਦਾ ਇਕੱਠ ਦੇਖੋ, ਉੱਥੇ ਗੋਲਕ ਜਿਹੜੀ ਆ ਉਹ ਮਿਲੀਅਨ ਦੇ ਨੇੜੇ ਤੇੜੇ ਹੁੰਦੀ ਹੈ। ਸੋ 5-6 ਲੱਖ ਸਿੱਖ ਓਵਰ ਏ ਪੀਰੀਅਡ ਆਫ 2 ਵੀਕਸ ਟਾਈਮ, ਔਰ ਫਾਈਨਲ ਡੇ ਦੇ ਉੱਤੇ ਬਹੁਤ ਵੱਡਾ 35-40 ਫਲੋਟ ਹੁੰਦੇ ਨੇ। ਔਰ ਹੁਣ ਵੀ ਸਾਡੀ ਟੀਮ ਜਿਹੜੀ ਹੈ ਉਹਨੂੰ ਕਵਰ ਕਰੇਗੀ ਸਾਰਿਆਂ ਨੂੰ। ਸੋ ਇਸ ਵਾਰ ਸਾਨੂੰ ਸੀ ਕਿ ਵੀ ਕਿਉਂਕਿ ਆਲਰੇਡੀ ਇਹ ਕਾਬੂ ਆਏ ਹੋਏ ਨੇ, ਕੁਛ ਨਾ ਕੁਛ ਸ਼ਰਾਰਤ ਦਾ ਮੁਕਾਮ ਹੋ ਸਕਦਾ ਹੈ, ਔਰ ਉਹ ਵਾਕਿਆ ਹੀ ਸਾਹਮਣੇ ਆਇਆ, ਕਿਉਂਕਿ ਜਿਹੜਾ ਲੀਕਡ ਡਾਕੂਮੈਂਟ ਸੀ FBI ਦਾ, ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਇਆ, ਪਹਿਲਾਂ ਤਾਂ ਕੌਨਫੀਡੈਂਸ਼ੀਅਲੀ ਸਾਨੂੰ ਕੁਛ ਦੇਰ ਪਹਿਲਾਂ ਹੀ ਜਿਹੜਾ ਉਹ ਪਿਛਲੇ ਫਰਾਈਡੇ ਨਾਈਟ ਤੱਕ ਮਿਲ ਗਿਆ ਸੀ, ਪਰ ਅਸੀਂ ਜਦੋਂ ਤੱਕ ਸੈਟਰਡੇ ਵੇਲੇ ਤੱਕ ਇਹ ਸੋਸ਼ਲ ਮੀਡੀਆ ਦੇ ਉੱਤੇ ਸੀ, ਔਰ ਇਹ ਜਿਹੜਾ ਉਸ ਦੇ ਉੱਤੇ ਪ੍ਰੋਪਰ ਲੱਗਦਾ ਸੀ ਕਿ ਵੀ ਇਹ ਜਿਹੜਾ ਆਫੀਸ਼ੀਅਲ ਹੈ, ਪਰ ਕਈ ਵਾਰ ਅੱਜ ਕੱਲ੍ਹ ਤਾਂ ਤੁਸੀਂ ਉਸ ਕਿਸਮ ਦਾ ਹੀ ਡਾਕੂਮੈਂਟ ਜਨਰੇਟ ਕਰ ਲੈਂਦੇ ਹੋ। 25 ਅਕਤੂਬਰ ਦੀ ਜਿਹੜੀ ਆ ਉਹ ਡੇਟ ਲਾਈਨ ਦੇ ਨਾਲ ਸੀ ਉਹ ਡਾਕੂਮੈਂਟ, ਔਰ ਇਹ ਸੀ ਥ੍ਰੈਟ ਆਫ ਵਾਇਲੈਂਸ ਐਂਡ ਕੰਸੀਲਮੈਂਟ ਮੈਥਡ ਐਟ 1 to 3 November 2024 ਐਨੂਅਲ ਸਿੱਖ ਫੈਸਟੀਵਲ ਇਨ ਯੂਬਾ ਸਿਟੀ ਕੈਲੀਫੋਰਨੀਆ, ਕਿ ਵੀ ਥ੍ਰੈਟ ਆਫ ਵਾਇਲੈਂਸ ਐਂਡ ਕੰਸੀਲਮੈਂਟ ਮੈਥਡਸ, ਕਿ ਵੀ ਹਿੰਸਾ ਦਾ ਡਰ ਹੈ, ਵੈਪਨ ਕੰਸੀਲ ਹੋਣਗੇ। ਔਰ ਇਸ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਇਨਫੋਰਮੇਸ਼ਨ ਸੀ ਇਹ ਸੀ ਕਿ ਇੰਡੀਅਨ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ, ਇੰਡੀਅਨ ਆਰਗੇਨਾਈਜ਼ਡ ਕ੍ਰਾਈਮ, ਇੰਡੀਅਨ ਏਜੰਸੀਆਂ ਦੇ ਗਰੁੱਪ ਜਿਹੜੇ ਨੇ, ਇੰਡੀਅਨ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਵਰ ਪੋਸੀਬਲੀ ਪਲੈਨਿੰਗ ਏ ਸ਼ੂਟਿੰਗ at the upcoming Sikh festival in Yuba City, California.
कि बई वो प्लान कर रहे हैं शूटिंग करन दी उस च द शूटिंग वाज बिलीव्ड टू नॉट लाइकली हैपन इनसाइड द फेयर ग्राउंड्स बट पॉसिबली अकर इन द पार्किंग लॉट कि बई वो मेन नूं क्योंकि मेन तो प्रोटैक्टेड हुंदा बहुत पूरी तरह हैवीली गार्डेड हुंदा भी वो मुख दे विच नहीं करनगे पार्किंग लॉट दे विच और ऑन द राउट टू द फैसटिवल कि बई जिहड़ा ਜਦੋਂ ਮਾਰਚ ਕਰ ਰਿਹਾ ਹੋਏਗਾ ਫੈਸਟੀਵਲ ਦੇ ਰਾਊਟ ਦੇ ਉੱਤੇ ਉਹ ਕਰ ਸਕਦੇ ਨੇ ਜੀ ਸੈਵਰਲ ਆਫ ਥੀਸ ਗਰੁੱਪਸ ਆਰ ਕਮਿੰਗ ਫਰੋਮ ਦਾ ਯੂਨਾਈਟਿਡ ਸਟੇਟਸ ਐਂਡ ਕੈਨੇਡਾ ਕਿ ਇਹ ਜਿਹੜਾ ਇੰਡੀਅਨ ਸਪਾਂਸਰਡ ਨੇ ਅਮਰੀਕਾ ਔਰ ਕੈਨੇਡਾ ਤੋਂ ਇਹਨਾਂ ਗੈਂਗਸਟਰਾਂ ਨੂੰ ਇਕੱਠਾ ਕੀਤਾ ਜਾ ਰਿਹਾ ਇਹ ਮੈਥਡ ਟੂ ਕੰਸੀਲ ਫਾਇਰ ਆਰਮਸ ਐਟ ਦਾ ਫੈਸਟੀਵਲ ਵੁੱਡ ਬੀ ਟੂ ਲੋਡ ਏ ਕਾਰ ਵਿਦ ਵੈਪਨਸ 1-2 days before and park the car in a nearby parking lot or area near the festival grounds so individuals did not have to carry weapons into the festival in case law enforcement stopped them ਕਿ ਬਈ ਉਹ ਇਕੱਲੇ ਕੋਈ ਵੈਪਨ ਨਹੀਂ ਕੈਰੀ ਕਰਨਗੇ ਉਹਨਾਂ ਦੀ ਲਾਈਨ ਇਹ ਹੈ ਵੀ ਗੱਡੀ ਦੇ ਵਿੱਚ ਉਹ ਸਾਰੇ ਵੈਪਨ ਰੱਖੇ ਹੋਣਗੇ ਉਹ ਕਿਸੇ ਪਾਰਕਿੰਗ ਲਾਟ 'ਚ ਖੜੀ ਕੀਤੀ ਹੋਏਗੀ ਤਾਂ ਕਿ ਜੇ ਇਕੱਲੇ ਹੋਏ ਤਾਂ ਕਿਉਂਕਿ ਪੁਲਿਸ ਕਿਤੇ ਵੀ ਉਹਨਾਂ ਨੂੰ ਤਲਾਸ਼ੀ ਲੈ ਸਕਦੀ ਔਰ ਦੂਸਰਾ the plan was to go back to the car and retrieve the weapons if needed ਕਿ ਬਈ ਉਹ ਕਾਰ ਤੇ ਜਾ ਕੇ ਉੱਥੋਂ ਹਥਿਆਰ ਚੁੱਕ ਕੇ ਲਿਆਣਗੇ ਹੁਣ ਇਹ ਕਾਫੀ ਸੀਰੀਅਸ ਗੱਲ ਸੀ ਔਰ ਜ਼ਾਹਰ ਹੈ ਇਸ ਨੇ ਚਿੰਤਾ ਵੀ ਪੈਦਾ ਕੀਤੀ ਸਾਰੀਆਂ ਤਰ੍ਹਾਂ ਸਾਡੀਆਂ ਟੈਲੀਕਾਨਫਰੰਸ ਦੇ ਉੱਤੇ ਵੀ ਆਪਸ 'ਚ ਹੋਇਆ ਕਿ ਵੀ ਇਹਦੇ ਦੋ ਮਕਸਦ ਨੇ ਇੱਕ ਤਾਂ ਜ਼ਾਹਰ ਹੈ ਕਿ ਵੀ ਜੋ ਥ੍ਰੈਟ ਹੈ ਸੋ ਹੈ ਹੀ ਹੈ ਪਰ ਇਸ ਤੋਂ ਵੀ ਅਬਵ ਆਲ ਇਹ ਹੈ ਕਿ ਵੀ ਪਹਿਲਾਂ ਇਸ ਕਿਸਮ ਦੀ ਜਿਹੜੇ ਇਹਨੂੰ ਖਬਰ ਨੂੰ ਲੀਕ ਕਰਨਾ ਵੀ ਆ ਹੋ ਸਕਦਾ ਉਹਨਾਂ ਦੇ ਦਾਇਰਾਕਾਰ ਵੱਲੋਂ ਹੀ ਲੀਕ ਕੀਤੀ ਗਈ ਹੋਏ ਐਫ.ਬ ਨੇ ਤਾਂ ਕਲੈਕਟ ਕੀਤੀ ਤਾਂ ਕਿ ਲੋਕ ਡਰਦੇ ਮਾਰੇ ਨਾ ਹੋਣ ਕਿਉਂਕਿ ਉਹ ਇਹ ਪ੍ਰਭਾਵ ਦੇਣ ਦੀ ਕਿ ਦੇਖੋ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜਿਹੜੇ ਹਰਦੀਪ ਸਿੰਘ ਨਿੱਜਰ ਦਾ ਜਦੋਂ ਮਰਡਰ ਹੁੰਦਾ ਉਸ ਤੋਂ ਬਾਅਦ ਉੱਥੇ ਰੱਖਿਆ ਹੋਇਆ ਸੀ ਰੈਫਰੈਂਡਮ ਮਤਲਬ ਤਾਂ ਇਹ ਫੀਅਰ ਫੈਕਟਰ ਪੈਦਾ ਕਰਨਾ ਲੇਕਿਨ ਓਵਰ ਰਾਦਰ ਨੰਬਰ ਦੇ ਵਿੱਚ ਸਿੱਖ ਆਏ ਔਰ ਇਹਦਾ ਜਵਾਬ ਦਿੱਤਾ ਹੁਣ ਜਦੋਂ ਐਫ.ਬ ਦੇ ਨਾਲ ਇਸ ਬਾਰੇ ਸੰਪਰਕ ਹੋਇਆ ਉਹਨਾਂ ਨੇ ਉਹਨੂੰ ਐਕਸੈਪਟ ਜਾਂ ਡਿਨਾਈ ਨਹੀਂ ਕੀਤਾ ਉਹਨਾਂ ਨੇ ਸੋ ਜ਼ਾਹਰ ਹੈ ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਪਬਲਿਕ ਲਈ ਨਹੀਂ ਹੈ ਇਹ ਸਾਡੇ ਇਨਰ ਲਈ ਹੈ ਵੀ ਕਿਹੜੇ ਪਾਸਿਓਂ ਅਸੀਂ ਮਹਿਫੂਜ਼ ਕਰਨਾ ਪਰ ਜਿਹੜੀ ਅੱਜ ਉਹਨਾਂ ਦੀ ਐਫ.ਬ ਸੈਕਰਾਮੈਂਟੋ ਆਫਿਸ ਦੀ ਸਟੇਟਮੈਂਟ ਹੈ ਉਹ ਮੋਰ ਬੈਲੈਂਸਡ ਹੈ ਉਹਨਾਂ ਨੇ ਕਿਹਾ ਦਾ ਐਫ.ਬ routinely receives and shares information with our local, state and federal law enforcement partners to assist in protecting the communities we serve ਕਿ ਅਸੀਂ ਇਸ ਕਿਸਮ ਦੀ ਜਾਣਕਾਰੀ ਸਾਨੂੰ ਜਿੱਥੋਂ ਵੀ ਮਿਲਦੀ ਹੈ ਅਸੀਂ ਸ਼ੇਅਰ ਕਰਦੇ ਹਾਂ ਆਪਣੇ ਲੋਕਲ ਦਫ਼ਤਰ ਨਾਲ ਸਟੇਟ ਨਾਲ ਫੈਡਰਲ ਲਾਅ ਐਨਫੋਰਸਮੈਂਟ ਏਜੰਸੀਜ਼ ਨਾਲ ਉਹਨਾਂ ਕਮੇਟੀਆਂ ਬਾਰੇ ਜਿੱਥੇ ਅਸੀਂ ਖਿਦਮਤ ਕਰਦੇ ਹਾਂ the FBI is aware of potential threats of violence involving rival gangs in or around the vicinity of the Sikh parade in Yuba City, California from November 1st to November 3rd, 2024 ਕਿ ਵੀ ਅਸੀਂ ਇਸ ਦੇ ਗਿਆਨ ਵਿੱਚ ਹੈ ਅਸੀਂ ਸੰਗਿਆਨ ਲੈਂਦੇ ਹਾਂ ਅਵੇਅਰ ਆਫ ਦਾ ਜਿਹੜੀ ਹਿੰਸਾ ਦਾ ਥ੍ਰੈਟ ਇੱਥੇ ਉਹਨਾਂ ਨੇ ਹੁਣ ਰਾਈਵਲ ਗੈਂਗਸ ਕਿ ਜੀ ਵਿਰੋਧੀ ਗੈਂਗਸਟਰ ਜਿਵੇਂ ਉਹਨਾਂ ਦਾ ਬਾਕੀਆਂ ਨਾਲ ਕੋਈ ਇਹ ਥੋੜ੍ਹਾ ਉਹਨਾਂ ਨੇ ਘਬਰਾਹਟ ਘੱਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਪਹਿਲੇ ਦੇ ਵਿੱਚ ਬੜਾ ਕਲੀਅਰ ਸੀ ਕਿ ਇਹ ਜਿਹੜਾ ਇੰਡੀਅਨ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਸੋ ਇੱਥੇ ਉਹਨਾਂ ਨੇ ਉਹਨੂੰ ਥੋੜ੍ਹਾ ਜਿਹਾ ਡਿਲੂਟ ਕੀਤਾ ਹੈ ਕਿ ਇਹ ਜਿਹੜੀਆਂ ਅਸੀਂ ਰਾਈਵਲ ਗੈਂਗਸ ਦਾ ਇਸ ਪੋਟੈਂਸ਼ੀਅਲ ਥ੍ਰੈਟ ਬਾਰੇ ਜਿਹੜਾ ਅਸੀਂ ਜਾਣਕਾਰੀ ਰੱਖਦੇ ਹਾਂ ਔਰ ਉਹਨਾਂ ਨੇ ਕਿਹਾ ਆਲਦੋ ਥੀਸ ਥ੍ਰੈਟਸ ਆਰ ਅਨਵੈਰੀਫਾਈਡ ਕਿ ਇਹਨਾਂ ਦੀ ਅਸੀਂ ਇਹਨੂੰ ਵੈਰੀਫਾਈ ਨਹੀਂ ਕਰ ਰਹੇ ਅਨਵੈਰੀਫਾਈਡ ਨੇ we will continue to work closely with our partners to ensure the safety of the community at the event ਅਸੀਂ ਆਪਣੀਆਂ ਸਹਿਯੋਗੀ ਸੰਸਥਾਵਾਂ ਦੇ ਨਾਲ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਜਿਹੜੇ ਨੇ ਪਾਰਟਿਸਿਪੈਂਟ ਉਹ ਸੇਫ ਸਿਕਿਉਰ ਹੋਣ we encourage members of the public to be vigilant ਅਸੀਂ ਇਸ ਗੱਲ ਦੀ ਹੌਸਲਾ ਅਫਜ਼ਾਈ ਕਰਾਂਗੇ ਕਿ ਜਿਹੜੇ ਜਨਤਾ ਹੈ ਉਹ ਪੂਰੇ ਜਾਗਰੂਕ ਹੋਣ ਵਿਜੀਲੈਂਟ ਹੋਣ ਐਂਡ ਰਿਪੋਰਟ ਐਨੀਥਿੰਗ ਦੇ ਕੰਸੀਡਰ ਸਸਪੀਸ਼ੀਅਸ ਟੂ ਲਾਅ ਐਨਫੋਰਸਮੈਂਟ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਸ਼ੱਕੀ ਹਾਲਾਤ ਨਜ਼ਰ ਆਉਂਦੇ ਨੇ ਜਾਂ ਸ਼ੱਕੀ ਬੰਦੇ ਜਾਂ ਸ਼ੱਕੀ ਸਥਿਤੀਆਂ ਨੇ ਤੇ ਉਹ ਕਾਨੂੰਨ ਕਾੜਿਆਂ ਨੂੰ ਜਾਂ ਐਫ.ਬ ਨੂੰ ਪੁਲਿਸ ਨੂੰ ਜਿਹੜਾ ਇਨਫੋਰਮ ਕਰਨ ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਇੱਕ ਇੰਪੋਰਟੈਂਟ
फैक्टर है जिहड़ा उन्होंने सामने लिआंदा, जागरूक होना ਜ਼ਰੂਰੀ ਹੈ। ਔਰ ਹੁਣ ਇਸ ਸਾਰੇ ਦੇ ਜਦੋਂ ਅਸੀਂ ਪਿਛੋਕੜ ਨੂੰ ਦੇਖਦੇ ਹਾਂ ਤਾਂ ਜ਼ਾਹਰ ਹੈ ਕਿ ਅਸੀਂ ਜਿਵੇਂ ਆਲਰੇਡੀ ਕਿਹਾ ਕਿ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਜਿਹੜਾ ਆਊਟਰੀਚ ਡਾਇਰੈਕਟਰ ਹੈ ਰਾਮਾ ਕ੍ਰਿਸ਼ਨਨ, ਕਮਿਊਨਿਟੀ ਆਊਟਰੀਚ, ਪਿਛਲੇ ਦਿਨਾਂ 'ਚ ਉਹਨੇ ਬਿਨਾਂ ਕਿਸੇ ਸਬੂਤ ਤੋਂ ਸੈਕਰਾਮੈਂਟੋ ਬੀ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਵੀ ਇਹ ਜਿਹੜੇ ਨੇ ਕੁਛ ਖਾਲਿਸਤਾਨੀਆਂ ਦੇ ਜਿਹੜੇ ਗੁਰਦੁਆਰੇ ਨੇ, ਖਾਸ ਤੌਰ 'ਤੇ ਉਹਨੇ ਫਰੀਮਾਊਂਟ ਗੁਰਦੁਆਰੇ ਦਾ ਜ਼ਿਕਰ ਕੀਤਾ ਸੀ, ਉੱਥੇ ਲੋਟ ਆਫ ਡਰੱਗਸ ਨੇ, ਵੈਪਨਸ, ਔਰ ਇਹ ਸਾਰੇ ਜਿਹੜੇ ਨੇ ਔਰਗੇਨਾਈਜ਼ਡ ਕ੍ਰਾਈਮ ਦਾ ਹਿੱਸਾ ਨੇ। ਸੋ ਜਦੋਂ ਤੁਸੀਂ ਕਿਸੇ ਨੂੰ ਨਿਸ਼ਾਨਾ ਹੁਣ ਇਹ ਸਾਬਤ ਕਰਨਾ ਚਾਹੁੰਦੇ ਨੇ ਇਹਨਾਂ ਇਵੈਂਟਸ ਦੇ ਇੰਡੀਆ ਸਪੋਂਸਰਡ ਗੈਂਗਸਟਰਸ ਨੇ, ਇਹਨਾਂ ਨੂੰ ਲਿਆਂਦਾ ਵੀ ਇਹਨਾਂ ਨੇ ਹੈ, ਫਿਰੌਤੀਆਂ ਦੇ ਲਈ ਲਿਸਟ ਵੀ ਇਹੀ ਪ੍ਰੋਵਾਈਡ ਕਰਦੇ ਨੇ ਜਾਣ ਇਕੱਲਾ। ਅਜੇ ਤਾਂ ਕੈਨੇਡਾ ਦੇ ਹਵਾਲੇ ਨਾਲ RCMP ਨੇ ਕਿਹਾ ਇੱਥੇ ਵੀ ਸਾਡੇ ਕੋਲ ਜਾਣਕਾਰੀ ਹੈ, ਉਹ ਸ਼ਿਕਾਗੋ ਕੌਂਸਲੇਟ ਹੋਏ, ਸੈਨ ਫਰਾਂਸਿਸਕੋ ਹੋਏ, ਹਿਊਸਟਨ ਹੋਏ, ਨਿਊਯਾਰਕ ਹੋਏ, LA ਕੌਂਸਲੇਟ ਹੋਏ ਇਹਨਾਂ ਦਾ, ਇਹ ਸਾਰੇ ਹੀ ਜਿਹੜੇ ਨੇ ਇਹ ਜਦੋਂ ਕੋਈ ਵੀਜ਼ਾ ਲੈਣ ਜਾਂ ਦੂਜਾ ਜਾਂਦਾ ਉਹਦੇ ਅੱਗੇ 10-15 ਨਾਂ ਰੱਖ ਦਿੰਦੇ ਨੇ ਵੀ ਇਹਦੇ ਬਾਰੇ ਤੂੰ ਜਾਣਦਾ, ਇਹਦਾ ਐਡਰੈਸ ਹੈਗਾ, ਇਹਦਾ ਕੀ ਕਾਰੋਬਾਰ। ਸੋ ਜਿਹੜਾ ਕਿਉਂਕਿ ਕੈਨੇਡਾ ਅਮਰੀਕਾ ਇਹਨਾਂ ਦਾ ਜੁਆਇੰਟ ਆਪਰੇਸ਼ਨ ਸੀ, ਇਸ ਲਈ ਨਿਖਿਲ ਗੁਪਤਾ ਵੀ ਜੁਆਇੰਟ ਆਪਰੇਟਰ ਸੀ, ਵਿਕਾਸ ਯਾਦਵ ਜਿਹੜਾ ਇਹਨੂੰ ਹੈਂਡਲ ਕਰ ਰਿਹਾ ਸੀ। ਸੋ ਇਹਨਾਂ ਦਾ ਇੱਕੋ ਹੀ ਸਰਗਣ ਹੈ ਔਰ ਇਹੀ ਪੈਟਰਨ ਜਿਹੜਾ ਹੈ, ਕਿਉਂਕਿ ਕੈਨੇਡਾ ਨੇ ਵੀ ਜੋ ਕੁਛ ਕੀਤਾ ਹੈ ਉਹ ਅਮਰੀਕਾ ਨੇ ਹੀ ਉਹਨਾਂ ਨੂੰ ਟਿਪ ਆਫ ਕੀਤਾ। ਹਰਦੀਪ ਸਿੰਘ ਨਿੱਜਰ ਬਾਰੇ ਵੀ ਅਮਰੀਕਾ ਨੇ ਹੀ ਵਾਰਨ ਕੀਤਾ ਸੀ। ਸੋ ਅਮਰੀਕਨ ਟੂ ਬੀ ਓਨੈਸਟ ਜੇ ਅਸੀਂ ਕਹਿਣਾ ਹੋਏ, ਵੀ ਆਰ ਥੈਂਕਫੁਲ ਟੂ ਦੈਮ ਕਿ ਦੇ ਆਰ ਔਨ ਦਾ ਟੌਪ ਆਫ ਐਵਰੀਥਿੰਗ। ਅਦਰਵਾਈਜ਼ ਜੇ ਹੁਣ ਗੁਰਪਤਵੰਤ ਪੰਨੂ ਮਰਡਰ ਪਲਾਟ ਨੂੰ ਫਾਈਲ ਕੀਤਾ ਤੇ ਅਮਰੀਕਾ ਨੇ ਦੀ FBI ਔਰ ਦੂਜੀ ਉਹਨਾਂ ਦੇ ਆਲਰੇਡੀ ਕਵਰ ਏਜੰਟ ਨਾਲ ਹੀ ਉਹ ਗੱਲ ਕਰ ਰਹੇ ਸੀ, ਅਦਰਵਾਈਜ਼ ਤਾਂ ਉਹੀ ਕੁਛ ਹੋ ਜਾਣਾ ਸੀ ਜੋ ਕੈਨੇਡਾ ਦੇ ਵਿੱਚ ਹੋਇਆ। ਹੁਣ ਇਹ ਜਿਹੜਾ ਜਦੋਂ ਗੁਰਦੁਆਰਿਆਂ ਨੂੰ ਬਦਨਾਮ ਕਰਨ ਦੀ ਲਾਈਨ ਇਹਨਾਂ ਨੇ ਵਰਤੀ, ਪਹਿਲਾਂ ਤਾਂ ਇਹਨਾਂ ਨੇ ਆਪਣੇ ਮੰਦਰਾਂ ਦੇ ਉੱਤੇ ਆਪ ਹੀ ਗ੍ਰੈਫਿਟੀ ਲਿਖ ਕੇ ਖਾਲਿਸਤਾਨੀਆਂ ਦੇ ਖਾਤੇ 'ਚ ਪਾਏ। ਹੁਣ ਇਹਨਾਂ ਨੂੰ ਇਹ ਲੱਗਦਾ ਵੀ ਗੁਰਦੁਆਰੇ ਡਾਇਸਪੋਰਾ ਦੇ ਖਾਲਿਸਤਾਨ ਦੀਆਂ ਐਂਬੈਸੀਆਂ ਨੇ, ਸੈਂਟਰ ਨੇ, ਗੱਲ ਨਿਕਲਦੀ ਹੈ, ਰੈਫਰੈਂਡਮ ਦੀ ਹੁੰਦੀ ਹੈ, ਨਗਰ ਕੀਰਤਨ। ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਇਹਨਾਂ ਨੂੰ ਬਦਨਾਮ ਕਰੋ ਕਿ ਜੀ ਇਹ ਤਾਂ ਡਰੱਗਸ, ਇਹ ਤਾਂ ਦੂਜਾ। ਔਰ ਜਿਸ ਕਿਸਮ ਦਾ ਬਕਵਾਸ ਉਹਨੇ ਸੰਜੇ ਕੁਮਾਰ ਵਰਮਾ ਨੇ ਜਾ ਕੇ ਕੀਤਾ, ਉਹਨੇ ਗੁਰਦੁਆਰਿਆਂ ਨੂੰ, ਖਾਲਿਸਤਾਨੀਆਂ ਨੂੰ ਜਿਹੜਾ ਉਹ ਬਿਲਕੁਲ ਉਹਨਾਂ ਨੂੰ ਕ੍ਰਿਮੀਨਲ ਐਂਟਰਪ੍ਰਾਈਜ਼ ਕਹਿ ਕੇ ਈਵਨ ਪ੍ਰੋਸਟੀਟਿਊਸ਼ਨ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ। ਸੋ ਇਹ ਤਾਂ ਕਿਸ ਹੱਦ ਤੱਕ ਡਿੱਗੇ ਹੋਏ ਨੇ, ਪਰ ਅਸੀਂ ਥੈਂਕਫੁਲ ਹੈ FBI ਦੇ। ਔਰ ਇਸ ਦੇ ਉੱਤੇ ਹੀ ਫਿਰ ਜਿਹੜਾ ਰਿਸਪੌਂਸ ਹੈ ਜਿਹੜਾ ਸਾਡੇ ਅਸੀਂ ਸਮਝਦੇ ਹਾਂ ਵੀ ਸਾਡਾ ਦੇਣਾ ਬਣਦਾ। ਜਿਵੇਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਰੋਕਣ ਲਈ ਜੋ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਕੀਤੀ, ਰਾਦਰ ਉਸਨੇ ਸਟਰੈਂਥਨ ਕੀਤਾ। ਸੋ ਅਸੀਂ ਇਹ ਸਿੱਖ ਸੰਗਤ ਨੂੰ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੋ, ਪਰਿਵਾਰਾਂ ਸਮੇਤ ਆਓ। ਜਿਨ੍ਹਾਂ ਨੇ ਨਹੀਂ ਵੀ ਪ੍ਰੋਗਰਾਮ ਬਣਾਇਆ ਸੀ ਉਹ ਵੀ ਬਣਾਓ, ਔਰ ਫਿਰ ਇਲੈਕਟਡ ਆਫੀਸ਼ੀਅਲਸ ਦੇ ਨਾਲ, ਆਪਣੇ ਜਿਹੜੇ ਇਲੈਕਟਡ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਦੇ ਨਾਲ ਇਨ ਟੱਚ ਰਹੋ। ਉਹਨਾਂ ਨੂੰ ਦੱਸੋ ਕਿ ਬਈ ਇੰਡੀਆ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੀ ਧਰਤੀ 'ਤੇ ਕਰ ਰਿਹਾ, ਔਰ ਜਿਹੜੇ ਫਸਟ ਅਮੈਂਡਮੈਂਟ ਰਾਈਟ ਅਮਰੀਕਨ ਕਨਸਟੀਟਿਊਸ਼ਨ ਸਾਨੂੰ ਦਿੰਦਾ ਹੈ ਆਪਣੀ ਗੱਲ ਕਹਿਣ ਦੇ, ਉਹਨੂੰ ਇਹ ਸੁਪਰੈਸ ਕਰ ਰਹੇ ਨੇ। ਔਰ ਇਸ ਦੇ ਨਾਲ ਜਿਹੜਾ ਇੱਕ ਮਾਰਚ ਆਲਰੇਡੀ ਜੈਕਾਰਾ ਆਰਗੇਨਾਈਜੇਸ਼ਨ ਵਾਲਿਆਂ ਨੇ ਮਾਰਚ ਟੂ ਸੈਕਰਾਮੈਂਟੋ ਸ਼ੁਰੂ ਕੀਤਾ ਹੋਇਆ, ਜਿਹੜਾ ਕਿ ਜਿਸ ਦਿਨ ਫਰਾਈਡੇ, ਕਮਿੰਗ ਫਰਾਈਡੇ 10 ਤੋਂ 2 ਕੈਪੀਟਲ ਦੇ ਉੱਤੇ, ਜਿਹੜੀ ਕੈਲੀਫੋਰਨੀਆ ਦੀ ਕੈਪੀਟਲ ਹੈ ਸੈਕਰਾਮੈਂਟੋ, ਐਂਡ ਹੋਏਗਾ, ਉਸ ਦੇ ਵਿੱਚ ਪਾਰਟਿਸਿਪੇਸ਼ਨ ਦੀ ਗੱਲ ਹੈ। ਔਰ ਫਿਰ ਇਹ ਜਿਹੜੇ ਲੈਜਿਸਲੇਟਿਵ ਐਕਸ਼ਨ ਜਿਵੇਂ AB 3027 ਜਿਹੜਾ ਕੈਲੀਫੋਰਨੀਆ 'ਚ ਬੀਬੀ ਬੈਂਸ ਨੇ ਪਾਸ ਕਰਵਾਇਆ, ਉਹ ਸੈਨੇਟ ਦੇ ਵਿੱਚ ਫਸਿਆ ਹੋਇਆ, ਉਸ ਦੇ ਉੱਤੇ ਜਿਹੜਾ ਉਹ ਸੈਨੇਟਰ ਐਨਾ ਕੈਬਰੈਲੋ ਨੂੰ ਕਾਲ ਕਰੋ ਔਰ ਡਿਮਾਂਡ ਕਰੋ ਕਿ ਭਾਈ ਇਹ ਜਿਹੜਾ ਕੈਲੀਫੋਰਨੀਆ ਫਸਟ ਅਮੈਂਡਮੈਂਟ ਰਾਈਟਸ ਸਾਡੇ ਵਾਇਲੇਟ ਹੋ ਰਹੇ ਨੇ ਔਰ ਇਸ ਨੂੰ ਜਿਹੜਾ ਪਾਸ ਕੀਤਾ ਜਾਏ। ਇਸੇ ਤਰ੍ਹਾਂ ਫੈਡਰਲ ਲੈਵਲ ਦੇ ਉੱਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਲੈਜਿਸਲੇਸ਼ਨ ਜਿਹੜਾ ਉਹ ਪਿਆ ਕਾਂਗਰਸ ਦੇ ਵਿੱਚ, ਉਹਨੂੰ ਵੀ ਜਿਹੜਾ ਸਪੋਰਟ ਦੇ ਲਈ ਐਨਪਾਵਰਿੰਗ ਲਾ ਐਨਫੋਰਸਮੈਂਟ ਔਰ ਇਹ ਸਾਰੇ ਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈ। ਔਰ ਫੈਲੋ ਅਮਰੀਕਨਸ ਨੂੰ ਅਸੀਂ ਐਜੂਕੇਟ ਕਰੀਏ, ਉਹਨਾਂ ਨੂੰ ਮੋਬਿਲਾਈਜ਼ ਕਰੀਏ ਕਿ ਭਾਈ ਇਹ ਹਿੰਦੂਤਵਾ ਅਲਾਈਨਡ ਆਰਗੇਨਾਈਜੇਸ਼ਨਸ ਕਿਵੇਂ ਇਹ ਨਾਜ਼ੀ ਤਰਜ਼ ਦੀ ਜਿਹੜੀ ਹੈ ਉਹ ਇਸ ਕਿਸਮ ਦੀ ਆਈਡੀਓਲੋਜੀ ਹੈ ਜਿਹੜੀ ਇਨਸਾਨੀਅਤ ਦੇ ਲਈ ਵੱਡਾ ਖਤਰਾ ਹੈ, ਅਮਰੀਕਨ ਸਿਟੀਜ਼ਨਸ ਦੇ ਬੇਸਿਕ ਰਾਈਟਸ ਨੂੰ ਇਹ ਖਤਰਾ ਹੈ। ਔਰ ਇਹ ਸਾਰੇ ਦੇ ਉੱਤੇ ਜਿਹੜਾ ਸਾਨੂੰ ਕੰਮ ਕਰਨ ਦੀ ਲੋੜ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਕੋਈ
ਘਬਰਾਹਟ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਜੋ ਅਸੀਂ ਡਿਸਕਸ ਕੀਤਾ ਜਾਂ FBI ਨੇ ਜੋ ਵੀ ਐਡਵਾਈਜ਼ਰੀ ਆਪਣੀ ਦਿੱਤੀ ਹੈ, ਰਾਦਰ ਅਸੀਂ ਸ਼ੁਕਰਗੁਜ਼ਾਰ ਹਾਂ FBI ਦੇ ਕਿ ਦੇ ਆਰ ਸਟੇਇੰਗ ਔਨ ਟਾਪ ਆਫ ਇਟ। ਔਰ ਇਹਦਾ ਪਹਿਲੇ ਭਾਰਤੀ ਸਟੇਟ ਦੇ ਹਮਲਿਆਂ ਵਾਂਗ ਇਸ ਦਾ ਵੀ ਸਿੱਖ ਕੌਮ ਮੂੰਹ ਤੋੜ ਜਵਾਬ ਦੇਵੇਗੀ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਉੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅੱਜ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।